डॉक्टर साहब ਅੱਜ 2 ਦਸੰਬਰ 2014 17 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਵਿਸ਼ੇ ਤੋਂ। ਤੇ ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਵਿਸ਼ਾ? ਦੇਖੋ ਜਿਹੜਾ ਵਿਸ਼ਾ ਮੈਂ ਛੋਣ ਲੱਗਾ ਇਹ ਸ਼ਬਦ ਵੀ ਮੈਨੂੰ ਕਹਿੰਦੇ ਆ ਆਪਣੇ ਆਪ ਦੇ ਵਿੱਚ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜੀ ਕਿ ਆਪਣੇ ਆਪ ਨੂੰ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਮੁਲਕ ਔਰ ਜਿੱਥੇ ਇਹ ਕਿਹਾ ਜਾਂਦਾ ਹੈ ਔਰ ਡੈਮੋਕ੍ਰੇਸੀ ਦੀ ਜਦੋਂ ਅਸੀਂ ਡੈਫੀਨੇਸ਼ਨ ਦੇਖਦੇ ਹਾਂ ਤੇ ਅਬਰਾਹਮ ਲਿੰਕਨ ਨੂੰ ਅਕਸਰ ਕੋਟ ਕੀਤਾ ਜਾਂਦਾ ਹੈ ਕਿ ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ। ਜੀ ਤੇ ਜਦੋਂ ਲੋਕਾਂ ਦੀ ਜਜਮੈਂਟ ਦੀ ਗੱਲ ਕਰੀਏ ਤੇ ਫਿਰ ਸੁਕਰਾਤ ਔਰ ਪਲੇਟੋ ਤੋਂ ਸ਼ੁਰੂ ਕਰਕੇ ਜਿਹੜਾ ਸਿੱਖ ਵਿਚਾਰ ਹੈ ਜਾਂ ਸਿੱਖ ਵਿਚਾਰਧਾਰਾ ਹੈ ਜਿਹਦੇ ਵਿੱਚ ਸੰਗਤ ਦਾ ਕਨਸੈਪਟ ਹੈ ਔਰ ਲੋਕਾਂ ਦੀ ਰਾਏ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਜੀ। ਪਰ ਅੱਜ ਕਿਸ ਕਿਸਮ ਦੇ ਲੋਕ ਆਪਣੇ ਆਪ ਨੂੰ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਕਹਿਣ ਵਾਲੇ ਉਸ ਦੇਸ਼ ਦੇ ਵਿੱਚ ਪਾਵਰ 'ਚ ਨੇ, ਕਿਸ ਲੈਵਲ ਦੀਆਂ ਘਟੀਆ ਗੱਲਾਂ ਉਹ ਕਰਦੇ ਨੇ ਔਰ ਉਹਨਾਂ ਦਾ ਹਿੰਦੂਤਵਾ ਏਜੰਡੇ ਦੇ ਨਾਲ ਦਿਮਾਗ ਕਿਸ ਕਦਰ ਖਰਾਬ ਹੋਇਆ ਹੈ ਕਿ ਉਹਨਾਂ ਦੇ ਲਈ ਸਿਰਫ ਜਿਹੜੇ ਲੋਕ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨੇ ਉਹੀ ਉੱਥੇ ਰਹਿਣ ਦੇ ਯੋਗ ਨੇ ਜੀ ਔਰ ਬਾਕੀਆਂ ਨੂੰ ਉਹ ਕਿਸ ਜ਼ਬਾਨ ਦੇ ਨਾਲ ਐਡਰੈਸ ਕਰ ਰਹੇ ਨੇ ਇਸ ਦਾ ਸਬੂਤ ਪਿਛਲੇ ਦਿਨਾਂ ਦੇ ਵਿੱਚ ਇਹ ਸਾਹਮਣੇ ਆਇਆ ਜਦੋਂ ਕਿ ਸਾਧਵੀ ਨਿਰੰਜਨ ਜੋਤੀ ਜੀ ਨਾਂ ਦੀ ਇੱਕ ਮਿਡਲ ਏਜਡ ਔਰਤ ਜਿਹੜੀ ਕਿ यूपी ਚੋਂ ਪਹਿਲੀ ਵਾਰ ਐਮਪੀ ਬਣ ਕੇ ਆਈ ਹੈ, ਇੱਕ ਅੱਧੀ ਵਾਰੀ ਐਮਐਲਏ ਰਹੀ ਹੈ, ਇਸ ਤੋਂ ਬਿਨਾਂ ਉਹਨੇ ਕਦੇ ਕੋਈ ਪਬਲਿਕ ਆਫਿਸ ਨਹੀਂ ਹੋਲਡ ਕੀਤਾ ਜੀ। ਪਰ ਕਿਉਂਕਿ ਇਸ ਅਖੌਤੀ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਜਦੋਂ ਵੋਟ ਬੈਂਕ ਦੇਖਿਆ ਜਾਂਦਾ ਹੈ ਫਿਰ ਇਹ ਦੇਖਿਆ ਜਾਂਦਾ ਹੈ ਕਿਉਂਕਿ ਬੀਜੇਪੀ ਜਿਹੜੀ ਕਿ ਸਵਰਨ ਹਿੰਦੂਆਂ ਦੀ ਪਾਰਟੀ ਹੈ, ਬ੍ਰਾਹਮਣ ਔਰ ਬਾਣੀਆਂ ਦੀ, ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਲਿਤ ਔਰ ਖਾਸ ਤੌਰ ਤੇ ਮੰਡਲ ਕਮਿਸ਼ਨ ਰਿਪੋਰਟ ਤੋਂ ਬਾਅਦ ਓਬੀਸੀ ਅਦਰ ਬੈਕਵਰਡ ਕਲਾਸਿਸ ਉਹ ਮੈਜੋਰਿਟੀ ਬਣਾਉਂਦੇ ਨੇ ਸੋ ਉਹਨਾਂ ਤਬਕਿਆਂ ਚੋਂ ਵੀ ਉਹ ਉਸ ਕਿਸਮ ਦੇ ਜਾਂ ਲੋਕਾਂ ਨੂੰ ਅੱਗੇ ਲਿਆਉਂਦੇ ਨੇ ਜਿਹੜੇ ਕਿ ਵੋਟਾਂ ਉਹਨਾਂ ਦੇ ਲਈ ਲੈ ਸਕਣ। ਸੋ ਇਸ ਦਾ ਸਬੰਧ ਜਿਹੜੀ ਹੈ ਬੋਟਮੈਨ ਕਮਿਊਨਿਟੀ ਦੇ ਨਾਲ ਹੈ, ਕਿਸ਼ਤੀਆਂ ਵਾਲੇ, ਮਛਰੇ ਜਾਂ ਮਛੂਅਰੇ ਵੀ ਉਹਨਾਂ ਨੂੰ ਕਹਿੰਦੇ ਨੇ, ਫਿਸ਼ਰਮੈਨ ਜੀ। ਔਰ ਇਹਨੂੰ ਜਿਹੜਾ ਹੁਣ ਪਿੱਛੇ 21 ਵਜ਼ੀਰ ਨਵੇਂ ਬਣਾਏ ਨੇ ਮੋਦੀ ਨੇ, ਉਹਨਾਂ ਦੇ ਵਿੱਚ ਇੱਕੋ ਇੱਕ ਹੀ ਔਰਤ ਵਜ਼ੀਰ ਹੈ ਔਰ ਇਹਨੂੰ ਇੱਕ ਪਾਸੇ ਤਾਂ ਜਿਵੇਂ ਬਾਦਲ ਟੱਬਰ ਲੱਭਦਾ ਸੀ ਕਿ ਜੀ ਹਰਸਿਮਰਤ ਬਾਦਲ ਨੂੰ ਫੂਡ ਪ੍ਰੋਸੈਸਿੰਗ ਮਿਨਿਸਟਰੀ ਦਿੱਤੀ ਹੋਈ ਹੈ, ਇਹਨੂੰ ਹੁਣ ਕੋਈ ਵੱਡੀ ਮਿਨਿਸਟਰੀ ਦੇਣਗੇ, ਉਹਨਾਂ ਨੇ ਉਹਨੂੰ ਵੀ ਕੱਟ ਕੀਤਾ। ਇੱਧਰ ਇਹ ਜਿਹੜੀ ਹੈ ਮਛੇਰਿਆਂ ਦੀ ਕੁੜੀ ਨੂੰ ਓਬਲਾਈਜ ਕੀਤਾ ਕਿ ਜੀ ਇਹ ਉਹਨਾਂ ਦੀ ਵੋਟ ਅੱਗੋਂ ਵੀ ਲਿਆਏਗੀ ਤੇ ਇਸ ਸਾਧਵੀ ਨਿਰੰਜਨ ਜੋਤੀ ਨੂੰ ਉਸੇ ਹੀ ਫੂਡ ਪ੍ਰੋਸੈਸਿੰਗ ਮਹਿਕਮੇ 'ਚ ਜਿਹੜਾ ਪਹਿਲਾਂ ਹੀ ਐਗਰੀਕਲਚਰ ਮਿਨਿਸਟਰੀ ਦਾ ਹਿੱਸਾ ਸੀ, ਹਾਲਾਂਕਿ ਉਹ ਆਪਣੇ ਆਪ 'ਚ ਇੰਡੀਪੈਂਡੈਂਟ ਮਿਨਿਸਟਰੀ ਨਹੀਂ ਸੀ, ਐਗਰੀਕਲਚਰ ਮਿਨਿਸਟਰੀ ਇੱਕ ਪਾਵਰਫੁਲ ਮਿਨਿਸਟਰੀ ਸੀ, ਸੋ ਪਹਿਲਾਂ ਹੀ ਐਗਰੀਕਲਚਰ ਮਿਨਿਸਟਰੀ ਦੀ ਇੱਕ ਨਿੱਕੀ ਜਿਹੀ ਪੂੰਛ ਜਿਹੜੀ ਹੈ ਉਹਨੂੰ ਹਰਸਿਮਰਤ ਨੂੰ ਫੜਾਤੀ ਤੇ ਫਿਰ ਹੁਣ ਉਹਨੂੰ ਵੀ ਉਹਦੇ ਵੀ ਖੰਭ ਕਲਿੱਪ ਕਰਦੇ ਆ, ਇਹਨੂੰ ਜਿਹੜੀ ਹੈ ਸਾਧਵੀ ਨੂੰ ਇਹਨੂੰ ਮਿਨਿਸਟਰ ਆਫ ਸਟੇਟ ਬਣਾ ਦਿੱਤਾ ਜੀ। ਹੁਣ ਜ਼ਾਹਰ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਔਰ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ 'ਚ ਜਿਹੜਾ ਰੋਲ ਬਿਕਰਮਜੀਤ ਮਜੀਠੀਆ ਦਾ ਹੈ ਉਹੀ ਬਿਕਰਮਜੀਤ ਦਾ ਜਿਹੜਾ ਨੇੜਲਾ ਦੋਸਤ ਹੈ ਮਨਜਿੰਦਰ ਸਿਰਸਾ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਵੀ ਬਣਿਆ ਉਹਦੇ ਜੀ, ਉਹ ਦਿੱਲੀ ਦੇ ਵਿੱਚ ਹੁਣ ਐਮਐਲਏ ਦੇ ਲਈ ਖੜਾ ਹੈ ਔਰ ਉਹਦੀ ਜਿਹੜੀ ਮੁਹਿੰਮ ਦੇ ਵਿੱਚ ਇਹ ਜ਼ਾਹਰ ਹੈ ਵੀ ਇਹ ਪਹਿਲੀ ਉਹਦੀ ਜਿਹੜੀ ਹੈ ਚੋਣ ਰੈਲੀ ਦੇ ਵਿੱਚ ਮਨਜਿੰਦਰ ਸਿਰਸੇ ਦੇ ਹਲਕੇ 'ਚ ਇਹ ਗਈ ਹੈ ਸਾਧਵੀ ਨਿਰੰਜਨ ਜੋਤੀ ਜੀ ਔਰ ਜਿਹੜੀ ਪਿਕਚਰ ਵੀ ਆਈ ਹੈ ਉਹਦੇ 'ਚ ਮਨਜਿੰਦਰ ਸਿਰਸਾ ਵੀ ਪਿੱਛੇ ਖੜਾ ਹੈ, ਇੱਕ ਪਾਸੇ ਚੰਦੂ ਮਾਜਰਾ ਵੀ ਖੜਾ ਹੈ। ਹੁਣ ਇੱਕ ਪਾਸੇ ਜਿੱਥੇ ਅਸੀਂ ਜਿਹੜੇ ਹੁਣ ਸ਼ਬਦ ਉਹਨੇ ਇਸਤੇਮਾਲ ਕੀਤੇ ਇਸ ਹੰਕਾਰੀ ਹੋਈ ਹਿੰਦੂਤਵੀ ਹਾਫ ਕੀ ਇਲਿਟਰੇਟ ਔਰਤ ਨੇ ਉਹਨਾਂ ਦਾ ਜ਼ਿਕਰ ਕਰਾਂਗੇ, ਪਰ ਇਹ ਉਸ ਗੈਦਰਿੰਗ ਦੇ ਵਿੱਚ ਇਸਤੇਮਾਲ ਕੀਤੇ ਗਏ ਜਿਹੜੀ ਮਨਜਿੰਦਰ ਸਿਰਸੇ ਦੀ ਚੋਣ ਰੈਲੀ ਸੀ ਔਰ ਜਿਹਦੇ 'ਚ ਸੀਨੀਅਰ ਚੰਦੂ ਮਾਜਰਾ ਤੇ ਇਹ ਜਿਹੜੇ ਨੇ ਇਹ ਦੋਨੋਂ ਖੜੇ ਨੇ। ਚੰਦੂ ਮਾਜਰਾ ਨਹੀਂ, ਸ਼ਾਇਦ ਰਾਮੂ ਵਾਲੀ ਹੈ, ਮੈਨੂੰ ਭੁਲੇਖਾ ਹੈ ਕਿ ਉਹਨਾਂ ਰਾਮੂ ਵਾਲੀ ਹੈ ਜੀ। ਉਹਦੇ 'ਚ ਉਹ ਹੁਣ ਆਪਣੇ ਲੈਕਚਰ ਦੇ ਵਿੱਚ ਜਿਹੜੇ ਸ਼ਬਦ ਕਹੇ, ਮੈਂ ਤੁਹਾਡੇ ਸਾਹਮਣੇ ਖਿਮਾ ਚਾਹੁੰਦਾ ਕਿ ਮੈਂ ਇਹ ਸ਼ਬਦ ਮੈਨੂੰ ਜ਼ੁਬਾਨ ਤੋਂ ਕਹਿਣੇ ਪੈਣਗੇ ਕਿਉਂਕਿ ਪਬਲਿਕ ਦੇ ਵਿੱਚ ਰਿਪੋਰਟ ਹੋਏ ਨੇ ਜੀ। ਉਹਦੇ 'ਚ ਉਹਨੇ ਕਿਹਾ आपको तय करना है कि दिल्ली में सरकार रामजादों की बनेगी या हरामजादों की। हुण ज़ाहिर है रामजादे का मतलब है सन ऑफ रामा जी।
ਹੁਣ ਬੀਜੇਪੀ ਨੇ ਇਹ ਸਿੰਪਲ ਔਰ ਇਹ ਬੇਸ਼ੱਕ ਇਸ ਦੇ ਉੱਤੇ ਚਰਚਾ ਵੀ ਹੋਈ, ਪਾਰਲੀਮੈਂਟ 'ਚ, ਰਾਜ ਸਭਾ 'ਚ ਪ੍ਰੋਟੈਸਟ ਹੋਇਆ, ਲੇਕਿਨ ਇਹ ਉਹਨੇ ਜਿਹੜਾ ਕਿਹਾ ਹੈ ਇਹ ਬਿਲਕੁਲ ਠੀਕ ਇਹਨਾਂ ਦੀ ਵਿਚਾਰਧਾਰਾ ਹੈ ਕਿ ਜਿਹਨੇ ਇੱਥੇ ਰਹਿਣਾ, ਕਿਉਂਕਿ ਜੇ ਤੁਸੀਂ ਇਕੱਲੀ ਇੱਕ ਇਲਿਟਰੇਟ ਔਰਤ ਦਾ ਖਰਾਬ ਦਿਮਾਗ ਨਹੀਂ ਹੈ, ਤੁਸੀਂ ਇਸ ਨੂੰ ਜੇ ਇਨ ਸੀਕੁਐਂਸ ਦੇਖੋ ਕਿ ਉਹਨਾਂ ਦੇ ਲਈ ਕੀ ਇਸ ਵਿਚਾਰਧਾਰਾ ਦਾ ਮਤਲਬ ਹੈ, ਕਿਉਂਕਿ ਚੋਣਾਂ ਦੇ ਦੌਰਾਨ ਉਸੇ ਹੀ ਬਿਹਾਰ ਸਟੇਟ ਚੋਂ ਗਿਰੀਰਾਜ ਨਾਂ ਦਾ ਬੰਦਾ ਜਿਹੜਾ ਕਿ ਹੁਣ ਮਿਨਿਸਟਰ ਬਣਾਇਆ, ਜਿਹੜੇ 21 ਵਜ਼ੀਰ ਬਣਾਏ ਨੇ ਉਹਨਾਂ 'ਚ ਇੱਕ ਉਹ ਵੀ ਹੈ, ਉਹਨੇ ਸਪਸ਼ਟ ਤੌਰ ਦੇ ਉੱਤੇ ਆਪਣੇ ਚੋਣ ਜਲਸਿਆਂ ਦੇ ਵਿੱਚ ਇਹ ਕਿਹਾ ਸੀ ਕਿ ਜਿਨ੍ਹਾਂ ਮੁਸਲਮਾਨਾਂ ਨੇ ਨਰਿੰਦਰ ਮੋਦੀ ਨੂੰ ਜਾਂ ਬੀਜੇਪੀ ਨੂੰ ਵੋਟਾਂ ਨਾ ਪਾਈਆਂ ਉਹਨਾਂ ਨੂੰ ਅਸੀਂ ਪਾਕਿਸਤਾਨ ਭੇਜ ਦਿਆਂਗੇ। ਸੋ ਜ਼ਾਹਰ ਹੈ ਕਿ ਇਹ ਉਸੇ ਵਿਚਾਰਧਾਰਾ ਦੀ ਨੁਮਾਇੰਦਗੀ ਹੈ। ਇਸੇ ਤਰ੍ਹਾਂ ਯੋਗੀ ਆਦਿੱਤਿਆਨਾਥ ਜਦੋਂ ਯੂਪੀ ਦੇ ਵਿੱਚ ਬਾਈ ਇਲੈਕਸ਼ਨ ਹੋਈਆਂ, ਜਿਹਨੂੰ ਇੰਚਾਰਜ ਬਣਾਇਆ ਗਿਆ ਸੀ, ਜਿਸ ਤਰੀਕੇ ਨਾਲ ਲਵ ਜਿਹਾਦ ਔਰ ਦੂਸਰੀਆਂ ਕਹਾਣੀਆਂ ਉਹਨੇ ਬ੍ਰੇਕ ਕੀਤੀਆਂ ਔਰ ਉਹਨੇ ਸ਼ਰੇਆਮ ਕਿਹਾ ਕਿ ਜੇ ਇੱਕ ਹਿੰਦੂ ਕੁੜੀ ਜਿਹੜੀ ਹੈ ਉਹ ਮੁਸਲਮਾਨ ਬਣਾਈ ਜਾਏਗੀ ਤੇ ਅਸੀਂ 100 ਜਿਹੜੀਆਂ ਮੁਸਲਮਾਨ ਕੁੜੀਆਂ ਉਹਨਾਂ ਨੂੰ ਹਿੰਦੂ ਬਣਾਵਾਂਗੇ, ਔਰ ਇਹ ਉਸੇ ਦੀ ਕੰਟੀਨਿਊਟੀ ਹੈ। ਪਰ ਇਸ ਗੱਲ ਦਾ ਸਿੱਖ ਰੈਲੀ ਦੇ ਵਿੱਚ ਜਾਂ ਜਿੱਥੇ ਕਿ ਇੱਕ ਸਿੱਖ ਅਕਾਲੀ ਦਲ ਦਾ ਇੰਨਾ ਅਹਿਮ ਬੰਦਾ ਕਰ ਰਿਹਾ, ਇਹ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਨੂੰ ਵੀ ਇਹ ਮੈਸੇਜ ਬੜਾ ਸਪਸ਼ਟ ਹੈ ਕਿ ਵੀ ਹੁਣ ਤੁਸੀਂ, ਔਰ ਇਹ ਭਾਰਤ ਵਾਲਿਆਂ ਲਈ ਉਹਨੇ ਸਿੰਪਲ ਰੱਖਿਆ ਕਿ ਵੀ ਹੁਣ ਤੁਸੀਂ ਦੱਸੋ ਵੀ ਤੁਸੀਂ ਰਾਮਜ਼ਾਦੇ ਹੋ ਕਿ ਹਰਾਮਜ਼ਾਦੇ ਹੋ। ਜੀ ਹੁਣ ਰਾਮਜ਼ਾਦੇ ਦਾ ਮਤਲਬ ਜਸਟ ਫਾਲੋਅਰਸ ਆਫ ਹਿੰਦੂਤਵਾ, ਔਰ ਇਹੀ ਗੱਲ ਕਿ ਗਰਵ ਸੇ ਕਹੋ ਕਿ ਹਮ ਹਿੰਦੂ हैं ਜੀ, ਇਹ ਬਿਲਕੁਲ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਵਿਚਾਰਧਾਰਾ ਕਿੱਥੋਂ ਤੁਰੀ, ਕਿੱਧਰ ਨੂੰ ਇਹ ਜਾ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਸੌਦਾ ਜਿਹੜਾ ਕਿ ਨਰਿੰਦਰ ਮੋਦੀ ਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੁਸਲਮਾਨਾਂ ਨੂੰ ਦਿੱਤਾ। ਔਰ ਜੇ ਅਸੀਂ ਉਸ ਤੋਂ ਪਹਿਲਾਂ ਵੀ ਦੇਖੀਏ ਕਿ ਅੱਜ ਇਹ ਗੱਲ ਭਾਵੇਂ ਇੱਕ ਡਿਫਰੈਂਟ ਕੰਟੈਕਸਟ ਇਸ ਦਾ ਜ਼ਿਕਰ ਹੋ ਰਿਹਾ ਹੈ, ਲੇਕਿਨ ਹੁਣ ਮੇਨਕਾ ਗਾਂਧੀ ਇੰਦਰਾ ਗਾਂਧੀ ਦੀ ਨੂੰਹ ਸੀ, ਸੰਜੇ ਗਾਂਧੀ ਦੀ ਘਰ ਵਾਲੀ, 84 ਤੋਂ ਬਾਅਦ ਜ਼ਾਹਰ ਹੈ ਕਿਉਂਕਿ ਸੰਜੇ ਗਾਂਧੀ ਦੀ ਵਾਈਫ ਮੇਨਕਾ ਚਾਹੁੰਦੀ ਸੀ ਕਿ ਉਹਨੂੰ ਉਹ ਜਿਹੜੀ ਫੈਮਿਲੀ ਇਹਨਾਂ ਨੇ ਆਪਣਾ ਬਣਾਇਆ ਹੋਇਆ ਅੱਗੋਂ ਤੋੜਨੀ ਹੈ ਡਾਇਨੈਸਟੀ, ਕਿ ਵੀ ਮੈਂ ਕੇਪੇਬਲ ਹਾਂ, ਮੈਂ ਪੱਤਰਕਾਰ ਹਾਂ, ਮੈਂ ਸੰਜੇ ਦੀ ਵਾਈਫ ਹਾਂ, ਤੇ ਮੈਨੂੰ ਸੰਜੇ ਦੀ ਤਾਂ ਐਕਸੀਡੈਂਟ 'ਚ ਡੈਥ ਹੋਈ, ਐਕਸੀਡੈਂਟ 'ਚ ਹੋਈ ਜਾਂ ਕੰਸਪੀਰੇਸੀ ਹੋਈ, ਕੀ ਹੋਇਆ ਕੀ ਨਹੀਂ ਹੋਇਆ ਜੀ। ਜਦੋਂ ਉਹਨੇ ਘਾਹ ਨਹੀਂ ਪਾਇਆ ਔਰ ਜ਼ਾਹਰ ਹੈ ਵੀ ਉਹਨੇ ਰਾਜੀਵ ਗਾਂਧੀ ਨੂੰ ਔਰ ਬਾਅਦ ਦੇ ਵਿੱਚ ਸੋਨੀਆ ਗਾਂਧੀ ਦੇ ਪਿੱਛੇ ਆਪਣਾ ਵੇਟ ਸੁੱਟਿਆ, ਮੇਨਕਾ ਗਾਂਧੀ ਨੇ ਆਪਣਾ ਮੰਚ ਬਣਾ ਲਿਆ, ਕੋਈ ਪਤਾ ਨਹੀਂ ਕਿਹੜਾ ਮੰਚ, ਤੇ ਉਹਨੇ ਚੋਣ ਵੀ ਲੜੀ। ਹੁਣ ਜਦੋਂ 84 'ਚ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਜਿਹੜਾ ਉਹ ਪੂਰਾ ਫੁੱਲ ਇੰਚਾਰਜ ਬਣਦਾ ਹੈ ਔਰ ਉਹ ਕੈਂਪੇਨ ਲੀਡ ਕਰ ਰਿਹਾ, ਔਰ ਮੇਨਕਾ ਗਾਂਧੀ ਦੇ ਸਾਰੇ ਹਲਕੇ ਦੇ ਵਿੱਚ ਇਹ ਵੱਡੇ ਵੱਡੇ ਪੋਸਟਰ ਕਾਂਗਰਸ ਵੱਲੋਂ ਲਗਾਏ ਗਏ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ ਜੀ। ਹੁਣ ਉਹ ਕਿਉਂ ਜਿਹਾ ਉਹਦਾ ਇਹਨਾਂ ਦਾ ਆਪਣਾ ਖਾਨਦਾਨ ਹੈ ਮੇਨਕਾ ਦਾ ਜਾਂ ਇਹਨਾਂ ਦਾ ਕੀ ਸੰਬੰਧ ਹੈ ਸਿੱਖੀ ਨਾਲ, ਲੇਕਿਨ ਵੋਟ ਪੋਲਿਟਿਕਸ ਦੇ ਥੱਲੇ ਇਹ ਬੜਾ ਕਲੀਅਰ ਮੈਸੇਜ ਹੈ ਇਸ ਚੋਂ ਕਿ ਭਾਈ ਜਿਹੜਾ ਵੀ ਸਰਦਾਰ ਹੈ ਉਹ ਗੱਦਾਰ ਹੈ, ਔਰ ਇਹ ਜਿੰਨੀ ਮਰਜ਼ੀ ਭਾਵੇਂ ਸੰਜੇ ਗਾਂਧੀ ਦੀ ਘਰ ਵਾਲੀ ਬਣ ਗਈ ਹੈ ਪਰ ਇਹ ਗੱਦਾਰ ਦੀ ਬੇਟੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਮਾਈਂਡ ਸੈਟ ਹੈ ਜਿਸ ਦੇ ਥੱਲੇ ਅੱਜ ਦਿੱਲੀ ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਇੱਕ ਸਿੱਖ ਰੈਲੀ ਦੇ ਵਿੱਚ ਆ ਕੇ ਇਸ ਨੇ ਇਸ ਕਿਸਮ ਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਜ਼ਹਿਰ ਵਾਲੀ ਗੱਲ ਖੋਲੀ ਹੈ, ਇਹਨਾਂ ਦੀ ਵਿਚਾਰਧਾਰਾ ਹੈ ਕਿ ਭਾਈ ਜਾਂ ਇੱਥੇ ਜਿਹੜਾ ਹਿੰਦੂਤਵ ਵੀ ਰਹਿ ਸਕਦਾ ਤੇ ਜਾਂ ਤੁਸੀਂ ਜਿਹੜਾ ਉਹ ਇਹ ਦੇਖ ਲਓ ਕਿ ਵੀ ਤੁਹਾਡਾ ਜਿਹੜਾ ਸਟੇਟਸ ਹੈ ਇਸ ਸੋਸਾਇਟੀ ਦੇ ਵਿੱਚ ਉਹ ਬਾਸਟਰਡ ਹੋਏਗਾ, ਇਲੈਜੀਟੀਮੇਟ ਹੋਏਗਾ, ਤੁਸੀਂ ਜਿਹੜੇ ਹੈ ਤੁਹਾਨੂੰ ਕੋਈ ਇੱਥੇ ਰੈਕਗਨੀਸ਼ਨ ਨਹੀਂ ਹੈ ਜੀ। ਸੋ ਹੁਣ ਉਹ ਤਾਂ ਬਾਰ-ਬਾਰ ਉਹਨਾਂ ਦਾ ਏਜੰਡਾ ਆਰਐਸਐਸ ਦੀ ਵਿਚਾਰਧਾਰਾ, ਹੈਡਗਵੇਅਰ ਦਾ ਗੋਲਵਲਕਰ ਦੀ ਗੱਲ ਉਹ ਸਪਸ਼ਟਤਾ ਦੇ ਨਾਲ ਸਾਹਮਣੇ, ਪਰ ਜੇ ਇਹਦੇ ਬਾਵਜੂਦ ਜਿਹੜੀ ਸਿੱਖਾਂ ਦੀ ਆਪਣੇ ਆਪ ਨੂੰ ਨੁਮਾਇੰਦਾ ਜਮਾਤ ਕਹਿਣ ਵਾਲੇ ਇਹ ਬਾਦਲ ਦਲੀਏ ਨੇ ਇਹ ਇਸ ਕਿਸਮ ਦੀ ਹੇਟ ਮੌਂਗਰਰ ਨੂੰ ਸੱਦ ਕੇ ਇਹੋ ਜਿਹੀ ਗੱਲ ਕਵਾ ਰਹੇ ਨੇ ਜਿਹੜੀ ਕਿ ਅਲਟੀਮੇਟਲੀ ਇਹ ਮੈਸੇਜ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਔਰ ਸਾਰੇ ਦੂਸਰੇ ਬੌਧੀਆਂ ਨੂੰ, ਆਦੀਵਾਸੀਆਂ ਨੂੰ ਬੜੀ ਸਪਸ਼ਟਤਾ ਦੇ ਨਾਲ ਦਿੱਤਾ ਜਾ ਰਿਹਾ ਕਿ ਵੀ ਈਦਰ ਤੁਸੀਂ ਸਾਡੇ ਨਾਲ ਹੋ ਤੇ ਜਾਂ ਤੁਹਾਡਾ ਸਟੇਟਸ
ਇਸ ਸੁਸਾਇਟੀ ਦੇ ਵਿੱਚ ਇਹ ਬਾਸਟਰਡ ਵਾਲਾ ਹੋਏਗਾ। ਔਰ ਇਹ ਵੀ ਇੱਕ ਗੱਲ ਦਿਲਚਸਪੀ ਵਾਲੀ ਹੈ, ਕਿਉਂਕਿ ਹੁਣ ਜੇ ਅਸੀਂ ਟੌਪਿਕ ਖੋਲ੍ਹਿਆ ਹੀ ਹੈ ਤਾਂ ਇਸ ਦੀ ਮੈਂ ਗੱਲ ਕਰਨਾ ਚਾਹੁੰਦਾ ਜੀ ਕਿ ਵੀ ਹੁਣ ਗਾਂਧੀ ਨੇ ਹਰੀਜਨ ਸ਼ਬਦ ਘੜਿਆ ਦਲਿਤਾਂ ਦੇ ਲਈ। ਹੁਣ ਦੇਖਣ ਨੂੰ ਤਾਂ ਆਮ ਜ਼ਬਾਨ ਦੇ ਵਿੱਚ ਵਰਡ ਲੱਗਦਾ ਹੈ ਹਰੀਜਨ, ਕਿ ਜੀ ਰੱਬ ਦੇ ਜਨ। ਹੁਣ ਜਿਹੜਾ ਉਹ ਬਹੁਤ ਵੱਡਾ ਰੋਸ਼ਨ ਦਿਮਾਗ ਸਕਾਲਰ ਦਲਿਤ ਵਰਗ ਚੋਂ ਆਏ ਡਾਕਟਰ BR ਅੰਬੇਦਕਰ, ਉਹਨੇ ਬਹੁਤ offended ਮਹਿਸੂਸ ਕੀਤਾ ਇਸ ਸ਼ਬਦ ਨਾਲ। ਔਰ ਜਿਹੜਾ ਦਲਿਤ ਸ਼ਬਦ ਹੈ ਇਹ ਡਾਕਟਰ ਅੰਬੇਦਕਰ ਨੇ ਦਿੱਤਾ ਜਾਂ ਬਾਅਦ ਦੇ ਵਿੱਚ ਇਹਨੂੰ ਪਿਕ ਕੀਤਾ ਗਿਆ। ਉਹਨੇ ਕਿਹਾ ਵੀ ਗਾਂਧੀ ਨੇ ਇਨਸਲਟ ਕੀਤੀ ਹੈ ਸਾਡੇ ਦਲਿਤਾਂ ਦੀ। ਹੁਣ ਹਿੰਦੀ ਸਪੀਕਿੰਗ ਲੋਕਾਂ ਦੇ ਲਈ ਜਾਂ ਆਮ ਲੋਕਾਂ ਨੂੰ ਤਾਂ ਦੇਖੋ ਜੀ ਹਰੀਜਨ ਅੰਗਰੇਜ਼ੀ ਚ ਕਹਿਣਗੇ ਜੀ ਪੀਪਲ ਆਫ ਦਾ ਗੋਡ ਜੀ, ਲੇਕਿਨ ਇਹ ਗੱਲ ਸਾਹਮਣੇ ਆਈ ਕਿ ਗੁਜਰਾਤੀ ਜ਼ਬਾਨ ਦੇ ਵਿੱਚ ਹਰੀਜਨ ਦਾ ਮਤਲਬ ਇਹ ਹੈ, ਇਹ ਬ੍ਰਾਹਮਣਾਂ ਨੇ ਇੱਕ ਕਸਟਮ ਬਣਾਇਆ ਔਰ ਪ੍ਰਚਲਿਤ ਕੀਤਾ, ਖਾਸ ਤੌਰ ਤੇ ਜਿਹੜੇ ਲੋਅਰ ਰੈਂਕ ਵਿਚਾਰੇ ਲੋਕ ਸੀ ਦਲਿਤ ਔਰ ਦੂਜੇ, ਕਿ ਉਹ ਆਪਣੀਆਂ ਬੱਚੀਆਂ ਨੂੰ, ਬਹੁਤ ਛੋਟੀਆਂ ਕੁੜੀਆਂ ਨੂੰ ਮੰਦਰਾਂ ਦੇ ਵਿੱਚ ਜਿਹੜਾ ਹੈ ਉਹ ਚੜਾ ਦਿੰਦੇ ਸੀ ਔਰ ਉਹਨੂੰ ਉਹ ਦੇਵਦਾਸੀ ਕਹਿੰਦੇ ਸੀ ਕਿ ਜੀ ਇਹ ਦੇਵਤੇ ਦੀ ਦਾਸੀ ਹੈ, ਕਿ ਜੀ ਇਹ ਤਾਂ ਸਿਰਫ ਇਸ ਦੇਵਤੇ ਨੂੰ ਰਿਝਾਉਣ ਲਈ ਜਿਹੜੀ ਆ ਉਹ ਨ੍ਰਿਤ ਕਰੇਗੀ, ਦੂਜਾ ਕਰੇਗੀ। ਪਰ ਉਹ ਜਿਹੜੀਆਂ ਵਿਚਾਰੀਆਂ, ਔਰ ਅੱਜ ਵੀ ਉੜੀਸਾ ਦੇ ਵਿੱਚ ਵੀ, ਗੁਜਰਾਤ ਔਰ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਦੇ ਉੱਤੇ ਇੰਟਰਨੈਸ਼ਨਲ ਕਈ ਦੇਵਦਾਸੀਆਂ ਦੇ ਉੱਤੇ ਕਈ ਕੁਝ ਲਿਖਿਆ ਗਿਆ। ਹੁਣ ਉਹ ਜਿਹੜੀਆਂ ਵਿਚਾਰੀਆਂ ਜਿਨ੍ਹਾਂ ਨੂੰ ਦੇਵਦਾਸੀਆਂ ਬਣਾਇਆ ਗਿਆ, ਉਹ ਇਨਫੈਕਟ ਪ੍ਰੋਸਟੀਚਿਊਟਸ ਦੇ ਤੌਰ ਤੇ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹਨਾਂ ਮੰਦਰਾਂ ਦੇ ਪੰਡਤਾਂ ਵੱਲੋਂ, ਔਰ ਫਿਰ ਉਹਨੂੰ ਐਜ਼ ਏ ਬਿਜ਼ਨਸ ਬਾਹਰਲੇ ਲੋਕਾਂ ਵੱਲੋਂ। ਤੇ ਉਹਨਾਂ ਦੀ ਜਿਹੜੀ ਔਲਾਦ ਸੀ ਉਹਨੂੰ ਹਰੀਜਨ ਕਿਹਾ ਜਾਂਦਾ ਸੀ ਗੁਜਰਾਤ ਦੇ ਵਿੱਚ, ਗੁਜਰਾਤੀ ਜ਼ਬਾਨ ਦੇ ਵਿੱਚ। ਸੋ ਅੰਬੇਦਕਰ ਨੇ ਕਿਹਾ ਕਿ ਵੀ ਇਹਨਾਂ ਨੇ ਹਜ਼ਾਰਾਂ ਸਾਲਾਂ ਤੋਂ ਸਾਨੂੰ ਜਿਸ ਰੁਤਬੇ ਦੇ ਉੱਤੇ ਸੁੱਟਿਆ ਹੈ ਉਹ ਤਾਂ ਇੱਕ ਪਾਸੇ, ਪਰ ਇਹ ਈਵਨ ਅੱਜ ਵੀ ਸਾਨੂੰ ਇਨਸਲਟ ਕਰ ਰਹੇ ਨੇ ਇਸ ਸ਼ਬਦ ਦੇ ਇਸਤੇਮਾਲ ਦੇ ਨਾਲ। ਉਹਨਾਂ ਨੇ ਕਿਹਾ ਜੀ ਕੋਈ ਵੀ ਜਿਹੜਾ ਇਸ ਸ਼ਬਦ ਨੂੰ ਇਸਤੇਮਾਲ ਨਹੀਂ ਕਰੇਗਾ, ਇਹ ਜਿਹੜਾ ਹੈ ਉਹ ਦਲਿਤ, ਜਿਹੜਾ ਅਸੀਂ ਤਾਂ ਡਾਊਨ ਟ੍ਰੋਡਨ ਹੈ, ਦਲੇ ਹੋਏ ਆ, ਸਾਡੇ ਉੱਤੇ ਜ਼ੁਲਮ ਹੋ ਰਹੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀ ਇਹਨਾਂ ਦੀ ਮੈਂਟੈਲਿਟੀ ਸੀ ਕਿ ਵੀ ਪਹਿਲਾਂ ਤਾਂ ਤੁਸੀਂ ਉਸ ਵਰਗ ਦਾ, ਜਿਹੜੇ ਵਿਚਾਰਿਆਂ ਨੂੰ ਤੁਸੀਂ ਉਹਨਾਂ ਦੇ ਮੁੱਢਲੇ ਹੱਕ ਖੋਏ ਹੋਏ ਨੇ, ਫਿਰ ਤੁਸੀਂ ਉਹਨਾਂ ਦੀ ਇੱਜ਼ਤ ਔਰ ਅਜ਼ਮਤ, ਉਹਨਾਂ ਨੂੰ ਇਹ ਧਾਰਮਿਕ ਜਿਹੜਾ ਉਹ ਪੁੰਨ ਦੱਸ ਕੇ ਕਹਿੰਦੇ ਹੋ ਕਿ ਉਹ ਆਪਣੀਆਂ ਬੱਚੀਆਂ ਆ ਕੇ ਤੁਹਾਡੇ ਹਵਾਲੇ ਕਰ ਜਾਣ ਮੰਦਰਾਂ ਦੇ ਵਿੱਚ ਤੁਹਾਡੇ ਵਿਸ਼ੇ ਵਿਕਾਰਾਂ ਦੀ ਪੂਰਤੀ ਲਈ ਔਰ ਤੁਹਾਡੀ ਉਸ ਘਟੀਆ ਬਿਰਤੀ ਦੇ ਲਈ। ਔਰ ਫਿਰ ਤੁਸੀਂ ਅੱਗੋਂ ਜਿਹੜੀ ਉਹਨਾਂ ਦੀ ਔਲਾਦ ਹੈ ਉਹਨਾਂ ਨੂੰ ਇਹ ਕਹਿ ਕੇ ਜੀ ਇਹ ਤਾਂ ਦੇਵਤੇ ਦੀ ਔਲਾਦ ਹੈ, ਹਰੀਜਨ ਹੈ, ਇਹ ਭਾਵੇਂ ਕਿਤੇੋਂ ਵੀ ਆਇਆ ਬਟ ਇਹ ਤਾਂ ਦੇਵਦਾਸੀ ਦਾ ਪੁੱਤਰ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਹੀ ਬਿਰਤੀ ਅੱਜ ਬੜੀ ਸਪਸ਼ਟਤਾ ਦੇ ਨਾਲ ਉਹਨਾਂ ਨੇ ਇਸ ਸਾਧਵੀ ਨੇ, ਨਿਰੰਜਨ ਜੋਤੀ ਜਿਹੜੀ ਹੈ, ਉਹਨੇ ਇਹ ਮੈਸੇਜ ਦੇ ਦਿੱਤਾ। ਔਰ ਬਾਕੀਆਂ ਨਾਲ ਕੀ ਹੋ ਰਿਹਾ ਅਕਸਰ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਕਿੱਥੇ ਕਿੱਥੇ ਕੀ ਚੱਲ ਰਿਹਾ। ਸੋ ਸਿੱਖਾਂ ਨੂੰ ਵੀ ਇਹਨਾਂ ਨੇ ਨਵੰਬਰ 84 ਦੇ ਵਿੱਚ ਇਹ ਮੈਸੇਜ ਦੇ ਦਿੱਤਾ ਸੀ, ਜਿਹੜੇ ਸ਼ਬਦ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ ਘੜੇ ਗਏ ਔਰ ਬਾਅਦ ਦੇ ਵਿੱਚ ਜਿਹੜਾ ਸਿੱਖ ਮਾਰੇ ਜਾਣ ਦੇ ਕਾਬਲ ਨੇ। ਔਰ ਜੇ ਤੁਸੀਂ ਉਸ ਜ਼ਮਾਨਿਆਂ ਦੇ ਵਿੱਚ ਦੇਖੋ ਤੇ ਅਕਸਰ ਇੱਕ ਗੱਲ ਜਿਹੜੀ ਰਾਉਂਡ ਕਰਦੀ ਸੀ ਕਿ ਜੀ ਬੰਦਾ ਮੀਟਿੰਗ 'ਚ ਪਹੁੰਚਣ ਤੋਂ ਲੇਟ ਹੋ ਗਿਆ, ਉਹ ਕਹਿੰਦਾ ਜੀ ਤੂੰ ਕਿਉਂ ਲੇਟ ਹੋ ਗਿਆ? ਕਹਿੰਦਾ ਜੀ ਮੈਨੂੰ ਮੇਰਾ ਜਿਹੜਾ 2 ਦੇ ਨਾਲ ਮੇਰਾ ਵਾਹ, ਇੱਕ ਪਾਸੇ ਸੱਪ ਸੀ ਇੱਕ ਪਾਸੇ ਸਿੱਖ ਸੀ, ਇਸ ਕਰਕੇ ਮੈਂ ਲੇਟ ਹੋਇਆ। ਉਹਨੇ ਕਿਹਾ ਜੀ ਅੱਛਾ ਫਿਰ ਤੂੰ ਕਿਹਨੂੰ ਪਹਿਲਾਂ ਮਾਰਿਆ? ਉਹਨੇ ਕਿਹਾ ਜੀ ਮੈਂ ਪਹਿਲਾਂ ਸਿੱਖ ਨੂੰ ਮਾਰਿਆ ਕਿਉਂਕਿ ਉਹ ਸੱਪ ਨਾਲੋਂ ਵੀ ਖਤਰਨਾਕ। ਸੋ ਇਸ ਕਿਸਮ ਦੀਆਂ ਗੱਲਾਂ ਰਾਹੀਂ ਉਹਨਾਂ ਨੇ ਨਫ਼ਰਤ ਪੈਦਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ। ਔਰ ਹੁਣ ਜ਼ਾਹਰਾ ਤੌਰ ਦੇ ਉੱਤੇ ਇਹ ਦਿੱਲੀ ਦੇ ਵਿੱਚ ਇਸ ਹਿੰਦੂਤਵੀ ਵਿਚਾਰਧਾਰਾ ਨੂੰ ਮੰਨਣ ਵਾਲੀ ਸਾਧਵੀ ਨੇ ਮੈਸੇਜ ਦਿੱਤਾ ਹੈ ਕਿ ਜੇ ਤੁਸੀਂ ਇੱਥੇ ਰਹਿ ਕੇ ਸਾਡੀ ਵਿਚਾਰਧਾਰਾ ਨੂੰ ਫੋਲੋ ਕਰੋਗੇ ਤੇ ਤੁਸੀਂ ਰਾਮਜ਼ਾਦੇ ਹੋ, ਨਹੀਂ ਤਾਂ ਤੁਹਾਡਾ ਸਟੇਟਸ ਜਿਹੜਾ ਹੈ ਇਲੈਜੀਟੀਮੇਟ ਬੱਚੇ ਦਾ ਹੁੰਦਾ ਹੈ, ਅਸੀਂ ਉਵੇਂ ਤੁਹਾਨੂੰ ਡੀਲ ਕਰਾਂਗੇ। ਜੇ ਅਜੇ ਵੀ ਕਿਸੇ ਨੂੰ ਭੁਲੇਖਾ ਹੈ ਕਿ ਇਹ ਸਾਰਾ ਕੀ ਹੈ ਔਰ ਜਿਹੜੇ ਪੰਥਕ ਦਲ ਤੇ ਬਾਦਲ ਦਲ ਦੇ ਨਾਂ ਥੱਲੇ ਇਹਨਾਂ ਦੀ ਕੱਚ 'ਚ ਵੜੇ ਹੋਏ ਨੇ, ਇਹਨਾਂ ਨੂੰ ਹੁਣ ਕੀ ਕਿਹਾ ਜਾਏ ਕਿ ਵੀ ਇਹ ਕਿਸ ਪਾਸੇ ਲੈ ਕੇ ਜਾ ਰਹੇ ਨੇ। ਔਰ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਖੁੱਲ੍ਹੇਆਮ ਇਸ ਵੇਲੇ RSS ਨੇ ਇਨਵੇਡ ਕੀਤਾ ਹੈ ਪੰਜਾਬ ਨੂੰ, ਆਸ਼ੂਤੋਸ਼ ਦੇ ਹਵਾਲੇ ਨਾਲ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ। ਔਰ ਹੁਣ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਕਿ ਜੀ ਉਹਨਾਂ ਨੇ ਪੂਰੀ ਨੂਰ ਮਹਿਲ ਦੀ ਕੰਧ ਉੱਚੀ ਸ਼ੁਰੂ ਕਰ ਦਿੱਤੀ ਹੈ, 1 ਮੀਲ ਦੇ ਉੱਤੇ ਉਹਦੇ ਚੇਲਿਆਂ ਨੇ ਨਾਕੇ ਲਾ ਦਿੱਤੇ ਨੇ। ਉਹਨੇ ਕਿਹਾ ਜੀ ਉਹ ਤਾਂ ਸਮਾਧੀ 'ਚ ਗਿਆ ਹੋਇਆ, ਅਸੀਂ ਨਹੀਂ ਉਹਨੂੰ ਸਾੜਨ ਦੇਣਾ।
ਜੀ। ਸੋ ਜ਼ਾਹਰ ਹੈ ਕਿ ਇਹ ਵੀ ਆਰਐਸਐਸ ਦੀ ਇੱਕ ਅਗਲੀ ਲਾਈਨ ਹੋਏਗੀ ਕਿ ਇਸ ਬਿਲਟ ਅਪ ਚੋਂ ਉਹ ਕੀ ਕੱਢਣਾ ਚਾਹਣਗੇ ਔਰ ਕਿਸ ਡਾਇਰੈਕਸ਼ਨ ਚ ਫੇਰ, ਕਿਉਂਕਿ ਵੱਡੀ ਗਿਣਤੀ ਚ ਫਾਲੋਅਰ ਉਹਦੇ ਦਲਿਤ ਭਾਈਚਾਰੇ ਚੋਂ ਨੇ, ਉਹਨੂੰ ਕਿਵੇਂ ਕਰਨਗੇ ਇਹ ਇੱਕ ਵੱਖਰਾ ਵਿਸ਼ਾ ਹੈ। ਔਰ ਆਉਣ ਵਾਲੇ ਦਿਨਾਂ ਜਦੋਂ ਜ਼ਿਆਦਾ ਫੈਕਟ ਅਨਫੋਲਡ ਹੋਣਗੇ ਅਸੀਂ ਇਸ ਦੀ ਚਰਚਾ ਕਰਾਂਗੇ। ਜੀ। ਪਰ ਇਹ ਜਿਹੜੀ ਸਟੇਟਮੈਂਟ ਸੈਂਟਰਲ ਮਿਨਿਸਟਰ ਦੀ ਹੈ, ਭਾਵੇਂ ਇਸ ਮੁੱਦੇ ਦੇ ਉੱਤੇ ਪਾਰਲੀਮੈਂਟ 'ਚ ਰੌਲਾ ਪਿਆ, ਰਾਜ ਸਭਾ 'ਚ ਪਿਆ, ਔਰ ਉਹਨੂੰ ਡਿਫੈਂਡ ਕਰਦੇ ਆ ਜਿਹੜੀ ਬੀਜੇਪੀ ਦਾ ਸਪੋਕਸਮੈਨ ਸੰਬਿਤ ਪੱਤਰਾ ਜਾਂ ਬਤਰਾ, ਉਹਨੇ ਇਹ ਕਿਹਾ ਜੀ ਦਿਸ ਸਲਿਪ ਆਫ ਦਾ ਟੰਗ, ਇਹ ਗਲਤੀ ਨਾਲ ਜ਼ਬਾਨ ਫਿਸਲ ਗਈ ਹੋਣੀ ਜੀ। ਔਰ ਹਾਲਾਂਕਿ ਜਿਹੜਾ ਉਹਨਾਂ ਦਾ ਹੀ ਪਾਰਲੀਮੈਂਟਰੀ ਮਿਨਿਸਟਰ ਹੈ, ਜਿਵੇਂ ਇਹਨਾਂ ਨੇ ਰੈਂਟਾ ਸਿੱਖ ਰੱਖੇ ਹੋਏ ਨੇ, ਕਿਰਾਏ ਦੇ ਸਿੱਖ ਜਿਹਨਾਂ ਤੋਂ ਬੁਲਵਾਉਂਦੇ ਨੇ, ਇਵੇਂ ਇੱਕ ਰੈਂਟਾ ਮੁਸਲਮਾਨ ਹੈ ਮੁਖਤਾਰ ਅਬਾਸ ਨਕਵੀ, ਜਿਹੜਾ ਮਿਨਿਸਟਰ ਆਫ ਸਟੇਟ ਹੈ ਪਾਰਲੀਮੈਂਟਰੀ ਅਫੇਅਰਸ ਦਾ, ਉਹਨੇ ਜਸਟੀਫਾਈ ਕੀਤਾ ਪਹਿਲਾਂ ਜੀ ਕਾਂਗਰਸ ਮਿਨਿਸਟਰ ਵੀ ਤਾਂ ਕਈ ਵਾਰੀ ਇਸ ਕਿਸਮ ਦੀ ਬਦਕਲਾਮੀ ਕਰਦੇ ਨੇ, ਉਹਨੂੰ ਵੀ ਕਰਤਾ। ਲੇਕਿਨ ਜਿਸ ਤਰੀਕੇ ਨਾਲ ਇਹਦਾ ਵਿਰੋਧ ਹੋਇਆ ਜਾਂ ਦੂਜਾ ਫਿਰ ਬੀਜੇਪੀ ਨੇ ਆਪਣੇ ਆਪ ਨੂੰ ਥੋੜਾ ਜਿਹਾ ਡਿਸਟੈਂਸ ਕੀਤਾ ਔਰ ਤੇ ਇਹਨੇ ਸਾਧਵੀ ਨਿਰੰਜਨ ਜੋਤੀ ਨੇ ਫਿਰ ਮਾਫੀ ਮੰਗੀ ਪਾਰਲੀਮੈਂਟ 'ਚ ਰਾਜ ਸਭਾ 'ਚ ਕਿ ਜੀ ਮੈਂ ਜਿਹੜਾ ਗਲਤ ਕਿਹਾ। ਲੇਕਿਨ ਇਹ ਜਿਹੜਾ ਟਰੂਥ ਹੈ, ਸੱਚ ਤਾਂ ਮੂੰਹ ਆਈ ਬਾਤ ਨਾ ਰਹਿੰਦੀ ਹੈ, ਜਿਹੜੀ ਗੱਲ ਮੂੰਹ 'ਚ ਆਈ ਹੈ ਉਹ ਇਹ ਇਹਨਾਂ ਦੀ ਵਿਚਾਰਧਾਰਾ ਹੈ। ਸੋ ਮੈਂ ਸਮਝਦਾ ਵੀ ਸਾਡੇ ਲਈ ਸਿੱਖਾਂ ਲਈ ਤਾਂ ਇਹ ਬਾਰ-ਬਾਰ ਵਾਰਨਿੰਗਸ ਆ ਰਹੀਆਂ ਕਿ ਵੀ ਕੀ ਡਾਇਰੈਕਸ਼ਨ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।